ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 31 ਅਕਤੂਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। FBI ਡਾਇਰੈਕਟਰ ਜੇਮਸ ਕਮੀ ਨੇ ਕੀਤਾ ਇਲੈਕਸ਼ਨ ਦੇ ਵਿੱਚ ਰਸ਼ੀਆ ਦੀ ਦਖਲਅੰਦਾਜ਼ੀ ਤੋਂ ਇਨਕਾਰ। CNN ਨੇ ਹਿਲਰੀ ਕਲਿੰਟਨ ਸਪੋਰਟਰ ਡੋਨਾ ਬ੍ਰਾਜ਼ੀਲ ਤੋਂ ਦੂਰੀ ਬਣਾਈ। ਐਲਬਾਮਾ ਦੇ ਵਿੱਚ ਲੱਗੀ ਅੱਗ ਤੋਂ ਬਾਅਦ ਕਈ ਗੈਸੋਲਾਈਨ ਲਾਈਨਸ ਹੋਈਆਂ ਬੰਦ। ਮੈਸੇਚੂਸੇਟਸ ਦੇ ਪੁਲਿਸ ਚੀਫ ਨੇ ਹੈਲੋਵੀਨ ਜੋਕ ਦੇ ਤਹਿਤ ਹਿਲਰੀ ਕਲਿੰਟਨ ਨੂੰ ਹੱਥਕੜੀਆਂ 'ਚ ਦਿਖਾਇਆ। ਸ਼ਿਕਾਗੋ ਦੇ ਵਿੱਚ ਇਸ ਸਾਲ ਦਾ ਇਹ ਸਭ ਤੋਂ ਖੂਨੀ ਵੀਕਐਂਡ ਰਿਹਾ, ਜਿਸ ਦੇ ਵਿੱਚ 17 ਮੌਤਾਂ ਹੋਈਆਂ। ਅਤੇ ਡੋਨਾਲਡ ਟਰੰਪ ਨੇ ਮਿਸ਼ੀਗਨ ਦੇ ਵਿੱਚ ਕੀਤੀ ਰੈਲੀ ਦੇ ਵਿੱਚ ਕਿਹਾ ਕਿ ਜੇਕਰ ਹਿਲਰੀ ਕਲਿੰਟਨ ਵਾਈਟ ਹਾਊਸ ਦੇ ਵਿੱਚ ਆਈ ਤਾਂ ਉਹ ਦੇਸ਼ ਦੇ ਲਈ ਸਭ ਤੋਂ ਵੱਡਾ ਖਤਰਾ ਹੋਵੇਗੀ। ਹੁਣ ਖਬਰਾਂ ਵਿਸਤਾਰ ਦੇ ਨਾਲ। FBI ਦੇ ਡਾਇਰੈਕਟਰ ਜੇਮਸ ਕਮੀ ਨੇ ਇਲੈਕਸ਼ਨ ਦੇ ਵਿੱਚ ਰਸ਼ੀਆ ਦੀ ਇੰਟਰਫੇਰੈਂਸ ਨੂੰ ਲੈ ਕੇ ਇਨਕਾਰ ਕੀਤਾ ਹੈ। ਸੋਰਸਸ ਦੇ ਮੁਤਾਬਿਕ FBI ਡਾਇਰੈਕਟਰ ਜੇਮਸ ਕਮੀ ਆਪਣੇ ਹੀ ਬਿਊਰੋ ਦੇ ਅਗੇਂਸਟ ਬਹਿਸ ਕਰ ਰਹੇ ਸਨ ਕਿ ਰਸ਼ੀਅਨ ਗਵਰਨਮੈਂਟ ਦਾ US ਇਲੈਕਸ਼ਨ ਨੂੰ ਖਰਾਬ ਕਰਨ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਬਿਊਰੋ ਵੱਲੋਂ ਜੋ ਇੱਕ ਸਟੇਟਮੈਂਟ ਜਾਰੀ ਕੀਤੀ ਜਾਣੀ ਸੀ, ਜਿਸ ਦੇ ਵਿੱਚ ਇਹ ਦੱਸਿਆ ਜਾਣਾ ਸੀ ਕਿ ਕਿਸ ਤਰ੍ਹਾਂ ਰਸ਼ੀਆ ਨੇ US ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਟੇਟਮੈਂਟ ਦੇ ਉੱਤੇ ਸਾਈਨ ਕਰਨ ਦੇ ਉੱਤੇ FBI ਡਾਇਰੈਕਟਰ ਜੇਮਸ ਕਮੀ ਨੇ ਇਨਕਾਰ ਕਰ ਦਿੱਤਾ। ਸੂਤਰਾਂ ਦੇ ਮੁਤਾਬਿਕ ਜੇਮਸ ਕਮੀ ਨੇ ਇਹ ਸਾਈਨ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਟੇਟਮੈਂਟ ਇਲੈਕਸ਼ਨ ਦੇ ਬਹੁਤ ਨਜ਼ਦੀਕ ਆ ਰਹੀ ਹੈ। ਹੁਣ ਜਦੋਂ ਕਿ ਇਲੈਕਸ਼ਨ ਦੇ ਵਿੱਚ ਕੁੱਲ 7-8 ਦਿਨ ਬਚੇ ਹਨ ਤਾਂ ਇਹ ਸਟੇਟਮੈਂਟ ਜਾਰੀ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਨੇ ਇਹ ਕਿਹਾ ਸੀ ਕਿ US ਇੰਟੈਲੀਜੈਂਸ ਕਮਿਊਨਿਟੀ ਇਸ ਗੱਲ ਨੂੰ ਲੈ ਕੇ ਪੂਰੀ ਕੌਨਫੀਡੈਂਟ ਹੈ ਕਿ ਰਸ਼ੀਅਨ ਗਵਰਨਮੈਂਟ ਹੈਕਰਸ ਦੇ ਥਰੂ US ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। FBI ਡਾਇਰੈਕਟਰ ਜੇਮਸ ਕਮੀ ਨੇ ਕਿਹਾ ਕਿ ਉਹ ਇਲੈਕਸ਼ਨ ਦੇ ਇਸ ਤਰ੍ਹਾਂ ਨਜ਼ਦੀਕ ਆਉਣ ਤੋਂ ਬਾਅਦ ਦੇ ਵਿੱਚ ਕਿਸੇ ਵੀ ਗੱਲ ਨਾਲ ਇਲੈਕਸ਼ਨ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ। ਅਤੇ ਉਧਰੋਂ ਹੀ FBI ਡਾਇਰੈਕਟਰ ਜੇਮਸ ਕਮੀ ਨੇ ਕਾਂਗਰਸਮੈਨ ਐਂਥਨੀ ਵੀਨਰ ਦੇ ਲੈਪਟਾਪ ਤੋਂ ਮਿਲੀਆਂ ਈਮੇਲਸ, ਜਿਸ ਦੇ ਵਿੱਚ ਹਿਲਰੀ ਕਲਿੰਟਨ ਦੇ ਈਮੇਲ ਸਰਵਰ ਵਾਲੇ ਮੁੱਦੇ ਨਾਲ ਜੁੜੀਆਂ ਕਈ ਈਮੇਲਸ ਮੌਜੂਦ ਹਨ, ਉਸ ਦੀ ਜਾਂਚ ਦੀ ਪਰਮਿਸ਼ਨ FBI ਨੂੰ ਦੇ ਦਿੱਤੀ ਹੈ, ਜਿਸ ਦੇ ਵਿੱਚ FBI ਅਤੇ ਅਟਾਰਨੀ ਜਨਰਲ ਲੋਰੇਟਾ ਲਿੰਚ ਇਸ ਮਾਮਲੇ ਦੇ ਵਿੱਚ ਜਾਂਚ ਕਰਨਗੇ। ਉਧਰੋਂ ਹੀ ਕਲਿੰਟਨ ਕੈਂਪੇਨ ਨੇ ਹੁਣ ਜੇਮਸ ਕਮੀ ਨੂੰ ਡਬਲ ਸਟੈਂਡਰਡ ਦੱਸਿਆ ਤੇ ਕਿਹਾ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਜਾਣਬੁੱਝ ਕੇ ਡਬਲ ਸਟੈਂਡਰਡ ਗੇਮ ਖੇਡ ਰਹੇ ਹਨ। ਦੇਖਣ ਵਾਲਾ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ FBI ਬਨਾਮ ਹਿਲਰੀ ਕਲਿੰਟਨ ਕੈਂਪੇਨ ਜੰਗ ਇਹ ਕਿੰਨਾ ਕੁ ਚਿਰ ਚੱਲਦੀ ਹੈ। CNN ਨੇ ਹਿਲਰੀ ਕਲਿੰਟਨ ਦੀ ਸਪੋਰਟਰ ਡੈਮੋਕ੍ਰੈਟਿਕ ਪਾਰਟੀ ਦੀ ਸਟ੍ਰੈਟੇਜਿਸਟ ਡੋਨਾ ਬ੍ਰਾਜ਼ੀਲ ਨੂੰ ਅਲਵਿਦਾ ਕਹਿੰਦੇ ਹੋਏ ਉਸ ਨਾਲ ਸਾਰੇ ਸਬੰਧ ਤੋੜ ਲਏ ਹਨ। ਖਬਰ ਦੇ ਮੁਤਾਬਿਕ ਵਿਕੀਲੀਕਸ ਦੇ ਦੁਆਰਾ ਲੀਕ ਕੀਤੀਆਂ ਗਈਆਂ ਈਮੇਲ, ਜਿਸ ਦੇ ਵਿੱਚ ਸਾਹਮਣੇ ਆਇਆ ਸੀ ਕਿ ਕਿਸ ਤਰ੍ਹਾਂ CNN ਸਪਾਂਸਰਡ ਕੈਂਡੀਡੇਟ ਦੇ ਵਿੱਚ ਇਸਨੇ ਹਿਲਰੀ ਕਲਿੰਟਨ ਦੇ ਕੈਂਪੇਨ ਦੇ ਨਾਲ ਕੁਐਸਚਨਸ ਪਹਿਲਾਂ ਹੀ ਸਾਂਝੇ ਕਰ ਦਿੱਤੇ ਸਨ। ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਮੇਟੀ ਦੀ ਚੇਅਰਵੂਮਨ ਬਣਨ ਤੋਂ ਬਾਅਦ ਦੇ ਵਿੱਚ CNN ਤੋਂ ਲਗਾਤਾਰ ਲੀਵ ਦੇ ਲਈ ਚੱਲ ਰਹੇ ਸਨ। CNN ਨੇ ਇਹ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੋ ਸਾਡੇ ਸਾਹਮਣੇ ਆਇਆ ਹੈ ਉਸ ਨੂੰ ਲੈ ਕੇ ਅਸੀਂ ਕਾਫੀ ਹੈਰਾਨ ਹਾਂ ਅਤੇ ਇਹ ਖਬਰ ਕਾਫੀ ਅਪਸੈਟ ਕਰਨ ਵਾਲੀ ਹੈ। CNN ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਡੋਨਾ ਬ੍ਰਾਜ਼ੀਲ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੈਪ ਮਟੀਰੀਅਲ, ਅਟੈਂਡੀ ਲਿਸਟ ਅਤੇ ਬੈਕਗ੍ਰਾਉਂਡ ਇਨਫੋਰਮੇਸ਼ਨ ਮੁਹੱਈਆ ਨਹੀਂ ਕਰਵਾਈ। CNN ਨੂੰ ਪਹਿਲਾਂ ਕੋਰੀ ਲੈਵਨਡਾਵਸਕੀ, ਜੋ ਕਿ ਡੋਨਾਲਡ ਜੇ ਟਰੰਪ ਦੇ ਫਾਰਮਰ ਕੈਂਪੇਨ ਮੈਨੇਜਰ ਸਨ, ਉਹਨਾਂ ਨੂੰ ਹਾਇਰ ਕਰਨ ਦੇ ਉੱਤੇ ਵੀ ਕਾਫੀ ਕ੍ਰਿਟਿਸਿਜ਼ਮ ਚੱਲਣਾ ਪਿਆ ਸੀ। ਪਰ ਡੋਨਾ ਬ੍ਰਾਜ਼ੀਲ ਦੀ ਆਈ ਇਸ ਖਬਰ ਤੋਂ ਬਾਅਦ ਦੇ ਵਿੱਚ CNN ਦੀ ਇਮੇਜ ਨੂੰ ਹੋਰ ਧੱਕਾ ਪਹੁੰਚਿਆ ਹੈ। ਸੋ ਇਸ ਨੂੰ ਭਾਈ ਕਰਨ ਦੇ ਲਈ CNN ਨੇ ਉਮਰ ਭਰ ਦੇ ਲਈ ਡੋਨਾ ਬ੍ਰਾਜ਼ੀਲ ਦੇ ਨਾਲ ਆਪਣੇ ਸਬੰਧ ਖਤਮ ਕਰ ਦਿੱਤੇ ਹਨ। ਐਲਬਾਮਾ ਦੇ ਵਿੱਚ ਕਲੋਨੀਅਲ ਗੈਸੋਲਾਈਨ ਦੀਆਂ ਡਿਸਟਿਲ ਲਾਈਨ ਦੇ ਵਿੱਚ ਹੋਏ ਐਕਸਪਲੋਜ਼ਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਲੋਨੀਅਲ ਪਾਈਪਲਾਈਨ ਉਸ ਦੀ ਮੇਨ ਗੈਸੋਲੀਨ ਅਤੇ ਡਿਸਟਿਲੇਟ ਪਾਈਪਲਾਈਨਸ ਸ਼ੈਲਬੀ ਕਾਉਂਟੀ ਐਲਬਾਮਾ ਦੇ ਵਿੱਚ ਇੱਕ ਵਿਸਫੋਟ ਦੇ ਦੌਰਾਨ ਫਟ ਗਈਆਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ 2 ਮਹੀਨਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਲਰੇਡੀ ਮੇਨਟੇਨੈਂਸ ਦੇ ਥਰੂ ਚੱਲ ਰਹੀ ਸੀ ਜਦੋਂ ਇਸ ਦੇ ਵਿੱਚ ਇਹ ਵਿਸਫੋਟ ਹੋਇਆ। ਇਹ ਐਕਸਪਲੋਜ਼ਨ ਰੈਜ਼ੀਡੈਂਸ਼ੀਅਲ ਏਰੀਆ ਤੋਂ 1 ਮੀਲ ਦੀ ਦੂਰੀ ਦੇ ਉੱਤੇ ਹੋਇਆ ਤੇ 3 ਮੀਲ ਦੀ ਦੂਰੀ ਤੱਕ
ਦਾ ਇਲਾਕਾ ਇਸ ਵਿਸਫੋਟ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਸੀ। ਕਲੋਨੀਅਲ ਨੇ ਕਿਹਾ ਹੈ ਕਿ ਉਸਦੇ ਐਮਰਜੈਂਸੀ ਕਰੂ ਨੇ ਮੌਕੇ ਨੂੰ ਦੇਖਦੇ ਹੋਏ ਫੌਰਨ ਉਸਦੇ ਉੱਤੇ ਪਹੁੰਚੇ ਅਤੇ US ਪਾਈਪਲਾਈਨ ਐਂਡ ਮਟੀਰੀਅਲਜ਼ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਹਾਦਸੇ ਨੂੰ ਦੇਖਦੇ ਹੋਏ ਬਿਲਕੁਲ ਇਸ ਤੇ ਪੈਣੀ ਨਜ਼ਰ ਲਾ ਕੇ ਬੈਠੇ ਹਨ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਵੀ ਕਲੋਨੀਅਲ ਪਾਈਪਲਾਈਨ ਦੇ ਵਿੱਚ ਲੀਕੇਜ ਹੋਈ ਸੀ, ਜਿਸ ਦੇ ਕਾਰਨ 6000 ਤੋਂ 8000 ਬੈਰਲਸ ਗੈਸੋਲੀਨ ਦੇ ਲੀਕ ਹੋ ਗਏ ਸਨ। ਉਸ ਤੋਂ ਬਾਅਦ ਦੇ ਵਿੱਚ 12 ਦਿਨ ਦੇ ਲਈ ਪਾਈਪਲਾਈਨ ਬੰਦ ਰਹੀ ਸੀ। ਮੈਸਾਚੂਸੇਟਸ ਪੁਲਿਸ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਹਿਲਰੀ ਕਲਿੰਟਨ ਦੇ ਪੁਤਲੇ ਨੂੰ ਹੱਥਕੜੀਆਂ ਦੇ ਵਿੱਚ ਦਿਖਾਇਆ। ਦੱਸਿਆ ਜਾ ਰਿਹਾ ਹੈ ਕਿ ਹੈਲੋਇਨ ਜੋਕ ਦੇ ਤਹਿਤ ਪੁਲਿਸ ਚੀਫ ਨੇ ਇਹ ਕੰਮ ਕੀਤਾ ਸੀ, ਪਰ ਬਾਅਦ ਦੇ ਵਿੱਚ ਮੈਸਾਚੂਸੇਟਸ ਪੁਲਿਸ ਯੂਨੀਅਨ ਦੇ ਚੀਫ ਨੇ ਇਸ ਦੇ ਲਈ ਮਾਫੀ ਮੰਗੀ ਹੈ। ਪੁਲਿਸ ਯੂਨੀਅਨ ਦੇ ਇਸ ਚੀਫ ਨੂੰ ਕੀਤੀ ਇਸ ਹਰਕਤ ਤੋਂ ਬਾਅਦ ਦੇ ਵਿੱਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਫਸਰ ਹੈਰਲਡ ਮੈਕਗਿਲਵਰੇ ਨੇ ਪ੍ਰੈਸ ਨੂੰ ਬਾਅਦ ਦੇ ਵਿੱਚ ਦੱਸਿਆ ਕਿ ਉਸਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ, ਬਲਕਿ ਇਹ ਸਿਰਫ ਇੱਕ ਮਜ਼ਾਕੀਆ ਤੌਰ ਦੇ ਉੱਤੇ ਹੈਲੋਇਨ ਦੇ ਮੌਕੇ ਦੇ ਉੱਤੇ ਕੀਤਾ ਗਿਆ ਸੀ। ਉਸਨੇ ਕਿਹਾ ਕਿ ਹੈਲੋਇਨ ਦੇ ਕਾਸਟਿਊਮ ਸਨ ਜਿਨ੍ਹਾਂ ਨੂੰ ਕਿ ਸਿਰਫ ਮਜ਼ਾਕ ਦੇ ਲਈ ਵਰਤਿਆ ਗਿਆ ਸੀ ਅਤੇ ਇਸ ਦਾ ਕੋਈ ਵੀ ਸੀਰੀਅਸ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਫੋਟੋ ਦੇ ਵਿੱਚ ਦਿਖਾਇਆ ਗਿਆ ਹੈ ਕਿ ਹਿਲਰੀ ਕਲਿੰਟਨ ਔਰੰਜ ਸੂਟ ਪਾ ਕੇ, ਜਿਸ ਦੇ ਉੱਤੇ ਇਨਮੇਟ ਲਿਖਿਆ ਹੋਇਆ ਹੈ ਅਤੇ ਹੱਥਕੜੀਆਂ ਲਾ ਕੇ ਦੋ ਪੁਲਿਸ ਵਾਲਿਆਂ ਦੇ ਵਿਚਕਾਰ ਖੜੀ ਹੈ। ਇਹ ਫੋਟੋ ਹੇਨਜ਼ ਸਕੁਅਰ ਐਨੂਅਲ ਫਾਲ ਫੈਸਟੀਵਲ ਵੈਸਟ ਮੈਡਮੋਡ ਮੈਸਾਚੂਸੇਟਸ ਦੇ ਉੱਤੇ ਲਈ ਗਈ ਅਤੇ ਬਾਅਦ ਦੇ ਵਿੱਚ ਫੇਸਬੁੱਕ ਪੇਜ ਤੋਂ ਉਸ ਨੂੰ ਡਿਲੀਟ ਕਰ ਦਿੱਤਾ ਗਿਆ। ਸ਼ਿਕਾਗੋ ਦੇ ਇਤਿਹਾਸ ਦੇ ਵਿੱਚ ਇਹ ਵੀਕਐਂਡ ਇਸ ਸਾਲ ਦਾ ਸਭ ਤੋਂ ਖੂਨੀ ਵੀਕਐਂਡ ਰਿਹਾ ਤੇ ਇਸ ਵੀਕਐਂਡ ਦੇ ਉੱਤੇ ਸ਼ਿਕਾਗੋ ਦੇ ਵਿੱਚ 17 ਮੌਤਾਂ ਹੋਈਆਂ। ਵੱਖ-ਵੱਖ ਜਗ੍ਹਾ ਦੇ ਉੱਤੇ ਹੋਈਆਂ ਸ਼ੂਟਿੰਗ ਮਾਮਲੇ ਦੇ ਵਿੱਚ 17 ਲੋਕ ਮਾਰੇ ਗਏ ਅਤੇ 40 ਤੋਂ ਜ਼ਿਆਦਾ ਲੋਕ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਜ਼ਖਮੀ ਹੋਏ। ਇੱਕ ਰਿਪੋਰਟ ਦੇ ਮੁਤਾਬਿਕ ਇਸ ਸਾਲ ਦੇ ਅੰਦਰ ਸ਼ਿਕਾਗੋ ਦੇ ਵਿੱਚ ਆਲਰੇਡੀ 600 ਹੋਮਿਸਾਈਡ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 1990 ਤੋਂ ਬਾਅਦ ਜਦੋਂ ਕਿ ਸ਼ਹਿਰ ਦੇ ਵਿੱਚ ਕੋਕੀਨ ਫੈਲੀ ਸੀ, ਹਿੰਸਕ ਵਾਰਦਾਤਾਂ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ। ਪੁਲਿਸ ਅਤੇ ਮੇਅਰ ਰੈਮ ਇਮੈਨੂਅਲ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਵਾਇਲੈਂਸ ਦਾ ਜ਼ਿੰਮੇਵਾਰ ਗੈਂਗ ਐਕਟੀਵਿਟੀ ਅਤੇ ਗਨ ਲਾਜ਼ ਨੂੰ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਗਨ ਲਾਜ਼ ਥੋੜੇ ਹੋਰ ਸਟ੍ਰਿਕਟ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਦੇ ਹੱਥਾਂ ਦੇ ਵਿੱਚ ਗਨ ਆਸਾਨੀ ਦੇ ਨਾਲ ਨਾ ਪਹੁੰਚੇ। ਇਹਨਾਂ ਹਿੰਸਕ ਘਟਨਾਵਾਂ ਦੇ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਆਦਾਤਰ ਅਫਰੀਕਨ ਅਮਰੀਕਨ ਮੂਲ ਦੇ ਲੋਕ ਹਨ। ਯਮਨ ਦੇ ਵਿੱਚ ਸਾਊਦੀ ਅਰੇਬੀਆ ਦੁਆਰਾ ਲੀਡ ਕੀਤੀ ਗਈ ਇੱਕ ਰੇਡ ਦੇ ਵਿੱਚ ਯਮਨ ਦੀ ਸਿਕਿਉਰਿਟੀ ਸਾਈਡ ਦੇ ਉੱਤੇ 60 ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੁਆਰਾ ਕੀਤੀ ਗਈ 에ਅਰ ਸਟ੍ਰਾਈਕਸ ਦੇ ਵਿੱਚ 60 ਲੋਕ ਮਾਰੇ ਗਏ ਹਨ, ਜਿਨ੍ਹਾਂ ਦੇ ਵਿੱਚ ਸ਼ਹਿਰ ਦੇ ਨਜ਼ਦੀਕ ਇੱਕ ਜੇਲ੍ਹ ਦੇ ਕਾਫੀ ਸਾਰੇ ਕੈਦੀ ਸ਼ਾਮਿਲ ਹਨ। ਇਸ ਜੇਲ੍ਹ ਦੇ ਵਿੱਚ 84 ਕੈਦੀ ਸਨ ਅਤੇ ਲਗਾਤਾਰ 3 ਬੰਬ ਇਸ ਜੇਲ੍ਹ ਦੇ ਉੱਤੇ ਸਿੱਟੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਬਿਲਡਿੰਗ ਹੌਦੀ ਅੱਤਵਾਦੀ ਗਰੁੱਪ ਦੁਆਰਾ ਵਰਤੀ ਜਾ ਰਹੀ ਸੀ ਤੇ ਉਹਨਾਂ ਦੇ ਮਿਲਟਰੀ ਆਪਰੇਸ਼ਨ ਦਾ ਇਹ ਕੰਟਰੋਲ ਸੈਂਟਰ ਮੰਨਿਆ ਜਾਂਦਾ ਸੀ। ਮਾਰਚ 2015 ਤੋਂ ਲੈ ਕੇ ਸਾਊਦੀ ਅਰੇਬੀਆ ਯਮਨ ਦੀ ਇਸ ਹੌਦੀ ਮੂਵਮੈਂਟ ਦੇ ਖਿਲਾਫ ਲੜਾਈ ਲੜ ਰਿਹਾ ਹੈ। ਦੱਸਿਆ ਜਾ ਰਿਹਾ ਕਿ ਸਾਊਦੀ ਅਰੇਬੀਆ ਰਾਸ਼ਟਰਪਤੀ ਅਬਦ ਰੱਬੂ ਮਨਸੂਰ ਹਾਦੀ, ਜੋ ਕਿ ਈਰਾਨ ਸਮਰਥਿਤ ਹੌਦੀਜ਼ ਦੁਆਰਾ 2014 ਤੋਂ ਸੱਤਾ ਤੋਂ ਬਾਹਰ ਕੀਤੇ ਗਏ ਸਨ, ਉਹਨਾਂ ਨੂੰ ਮੁੜ ਦੁਬਾਰਾ ਗੱਦੀ ਤੇ ਸਥਾਪਿਤ ਕਰਨਾ ਚਾਹੁੰਦਾ ਹੈ। ਯਮਨ ਦੇ ਉੱਤੇ ਕੀਤੇ ਗਏ ਸਾਰੇ ਸਟ੍ਰਾਈਕਸ ਦੇ ਵਿੱਚੋਂ ਇਸ ਨੂੰ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ US ਸਮੇਤ ਹੋਰ ਕਈ ਦੇਸ਼ਾਂ ਨੇ ਯਮਨ ਦੇ ਵਿੱਚ ਸੀਜ਼ਫਾਇਰ ਦੀ ਘੋਸ਼ਣਾ ਕੀਤੀ ਸੀ। ਹਿਲਰੀ ਕਲਿੰਟਨ ਦੀਆਂ ਸਾਹਮਣੇ ਆਈਆਂ ਈਮੇਲਸ ਤੋਂ ਬਾਅਦ ਮੁੜ ਦੁਬਾਰਾ ਰੀਅਲ ਕਲੀਅਰ ਪੋਲਿਟਿਕ ਦੇ ਸਰਵੇਸ ਦੇ ਵਿੱਚ ਡੋਨਲਡ ਟਰੰਪ ਲੀਡ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਹਜੇ ਹਿਲਰੀ ਕਲਿੰਟਨ 1 ਪੁਆਇੰਟ ਦੀ ਲੀਡ ਦੇ ਉੱਤੇ ਡੋਨਲਡ ਟਰੰਪ ਦੇ ਨਾਲ ਅੱਗੇ ਚੱਲ ਰਹੀ ਹੈ, ਪਰ ਡੋਨਲਡ ਟਰੰਪ ਨੇ ਪਿਛਲੇ ਹਫਤੇ ਦੇ ਵਿੱਚ ਕਾਫੀ ਜ਼ਿਆਦਾ ਲੀਡ ਕਵਰ ਕੀਤੀ ਹੈ। RCP ਦੀ ਨੈਸ਼ਨਲ ਐਵਰੇਜ ਸਰਵੇ ਦੇ ਮੁਤਾਬਿਕ ਡੋਨਲਡ ਟਰੰਪ ਹੁਣ ਸਿਰਫ 1 ਪੁਆਇੰਟ ਹਿਲਰੀ ਕਲਿੰਟਨ ਤੋਂ ਪਿੱਛੇ ਚੱਲ ਰਹੇ ਹਨ। ਟੌਸਅਪ ਸਟੇਟਸ ਦੇ ਵਿੱਚ ਕਮੀ ਆਈ ਹੈ ਤੇ ਟੈਕਸਸ, ਜੋ ਕਿ ਪਹਿਲਾਂ ਟੌਸਅਪ ਸਟੇਟਸ ਦੇ ਵਿੱਚ ਜਾਂਦਾ ਰਿਹਾ ਸੀ, ਹੁਣ ਦੁਬਾਰਾ ਡੋਨਲਡ ਟਰੰਪ ਦੇ ਸਮਰਥਨ ਦੇ ਵਿੱਚ ਦਿਖਾਈ ਦੇ ਰਿਹਾ ਹੈ। ਹੁਣ FBI ਡਾਇਰੈਕਟਰ ਨੇ ਵੀ ਹਿਲਰੀ ਕਲਿੰਟਨ ਦੇ ਉੱਤੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦਾ ਵੀ ਅਸਰ ਕਾਫੀ ਜ਼ਿਆਦਾ ਦੇਖਣ ਨੂੰ ਮਿਲੇਗਾ। ਹੁਣ ਚੋਣਾਂ ਦੇ ਵਿੱਚ ਹਾਲਾਂਕਿ 1 ਹਫ਼ਤਾ ਰਹਿ ਗਿਆ ਹੈ, ਸੋ ਹਿਲਰੀ ਕਲਿੰਟਨ ਦੇ ਲਈ ਆਉਣ ਵਾਲਾ ਇਹ ਹਫ਼ਤਾ ਕਾਫੀ ਔਖਾ ਗੁਜ਼ਰਨ ਵਾਲਾ ਹੈ। ਉਧਰੋਂ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਹਿਲਰੀ ਕਲਿੰਟਨ ਵਾਈਟ ਹਾਊਸ ਦੇ ਵਿੱਚ ਪਹੁੰਚਦੀ ਹੈ ਤਾਂ ਦੇਸ਼ ਦੇ ਲਈ ਸਭ ਤੋਂ ਵੱਡਾ ਖਤਰਾ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਦੀਆਂ ਈਮੇਲ ਲੀਕ ਮੁੱਦੇ ਦੇ ਭਾਵੇਂ ਟ੍ਰਾਇਲ ਸ਼ੁਰੂ ਹੋ ਜਾਵੇਗਾ, ਪਰ ਇਹ ਟ੍ਰਾਇਲ ਸਾਲਾਂ ਬੱਧੀ ਚੱਲਦਾ ਰਹੇਗਾ। ਤੇ ਉਸਨੇ ਇਹ ਵੀ ਕਿਹਾ ਕਿ ਤੁਹਾਡੀਆਂ ਜੌਬਸ ਲਗਾਤਾਰ ਅਮਰੀਕਾ ਚੋਂ ਜਾਂਦੀਆਂ ਰਹਿਣਗੀਆਂ ਅਤੇ ਬਿਜ਼ਨਸ ਬਾਹਰਲੇ ਦੇਸ਼ਾਂ ਦੇ ਵਿੱਚ ਆਪਣਾ ਸੈਟਅਪ ਕਰਨਗੇ। ਉਧਰੋਂ ਹਿਲਰੀ ਕਲਿੰਟਨ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਕਿਹਾ ਹੈ ਕਿ FBI ਨੂੰ ਨਵੀਆਂ ਆਈਆਂ ਈਮੇਲਸ ਦੇ ਵਿੱਚ ਉਹਨਾਂ ਦੇ ਖਿਲਾਫ ਕੁਝ ਵੀ ਅਜਿਹਾ ਨਹੀਂ ਮਿਲੇਗਾ ਜਿਸ ਦੇ ਨਾਲ ਉਹਨਾਂ ਦੀ ਉਮੀਦਵਾਰੀ ਨੂੰ ਖਤਰਾ ਪੈਦਾ ਹੋਵੇ। ਉਹਨਾਂ ਨੇ ਕਿਹਾ ਕਿ FBI ਦੀ ਇਨਵੈਸਟੀਗੇਸ਼ਨ ਬਿਲਕੁਲ ਵੀ ਕਲੋਜ਼ ਕਾਲ ਨਹੀਂ ਹੈ ਜਿਸ ਦੇ ਨਾਲ ਉਸਦੀ ਉਮੀਦਵਾਰੀ ਨੂੰ ਕੋਈ ਖਤਰਾ ਪੈਦਾ ਹੋ ਸਕੇ। ਇਹ ਫੈਸਲਾ 8 ਨਵੰਬਰ 2016 ਨੂੰ ਅਮਰੀਕਾ ਦੀ ਜਨਤਾ ਕਰੇਗੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਿਹਾ 67 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 49 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸਟਾਕਟਨ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟ੍ਰੇਸੀ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਮੋਡੈਸਟੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 21 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸੀਐਟਲ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਨਿਊਯਾਰਕ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ। ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 18 ਅੰਕਾਂ ਦੀ ਗਿਰਾਵਟ ਦੇ ਨਾਲ 18,142.42 ਤੇ ਬੰਦ ਹੋਇਆ। ਨੈਸਡੈਕ 5199.14 ਤੇ ਬੰਦ ਹੋਇਆ। S&P 2126.15 ਤੇ ਬੰਦ ਹੋਇਆ। ਵਿਲਸ਼ਾਇਰ 5000 12 ਅੰਕ ਵੱਧ ਕੇ 22,072.49 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 12.77 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66 ਰੁਪਏ 68 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 68 ਪੈਸੇ। ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 81 ਰੁਪਏ 58 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 72 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 73 ਰੁਪਏ 14 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 47 ਰੁਪਏ 71 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 92 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 80 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 219 ਰੁਪਏ 91 ਪੈਸੇ। ਸੋਨੇ ਦਾ ਰੇਟ $1276 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $17 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।